ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਜਿਹੜੀ ਖਬਰ ਆ ਉਹ ਇਸੇ ਤਰ੍ਹਾਂ ਕਾਂਗਰਸ ਦੀ ਇੱਕ ਰਿਪੋਰਟ ਜਿਹੜੀ ਆ ਰਿਵੀਲ ਹੋਈ ਹੈ, ਜਿਹਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਮੰਨਿਆ ਕਿ ਉਹਨਾਂ ਨੇ ਜਿਹੜੀਆਂ ਡਿਪੋਰਟੇਸ਼ਨ ਵਾਲੀਆਂ ਫਲਾਈਟ ਸੀਗੀਆਂ, ਉਹਨਾਂ ਉੱਤੇ ਤਕਰੀਬਨ $21 ਮਿਲੀਅਨ ਜਿਹੜੇ ਨੇ ਉਹ ਖਰਚ ਕੀਤੇ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਮਾਈਗ੍ਰੈਂਟਸ ਨੂੰ ਟਰਾਂਸਪੋਰਟ ਕੀਤਾ ਹੈ। ਖਾਸ ਕਰਕੇ ਗੁਆਟਾਨਾਮੋ ਬੇ, ਨਵਲ ਬੇਸ ਦੇ ਵਿੱਚ ਕਿਊਬਾ ਦੇ ਵਿੱਚ, ਤੇ ਹੋਰ ਜਿਹੜੀਆਂ ਇਹਨਾਂ ਦੀਆਂ ਫਲਾਈਟ ਸੀਗੀਆਂ, ਇਹ ਜਿਹੜਾ ਖਰਚਾ ਉਹ 32 ਡਿਟੇਨੀਜ਼ ਦੇ ਉੱਤੇ ਕੀਤਾ ਗਿਆ। ਜਨਵਰੀ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਨੇ ਉਹ ਸਹੁੰ ਚੁੱਕਦੇ ਨੇ, ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਉਹਨਾਂ ਨੇ 33,000 ਜਿਹੜਾ ਮਾਈਗ੍ਰੈਂਟਸ ਸੀਗੇ ਉਹਨਾਂ ਨੂੰ ਡਿਟੇਨ ਕੀਤਾ ਗਿਆ, ਤੇ ਦੱਸਿਆ ਗਿਆ ਕਿ ਜਿਹੜੇ ਇਹ 500 ਸੀਗੇ ਜਿਨ੍ਹਾਂ ਨੂੰ ਬਾਹਰ ਭੇਜਿਆ ਜਾਣਾ ਸੀ ਗੁਆਟਾਨਾਮੋ ਬੇ ਦੇ ਵਿੱਚ ਜਾਂ ਹੋਰਨਾਂ ਇਲਾਕਿਆਂ ਦੇ ਵਿੱਚ, ਉੱਥੇ ਇਹਨਾਂ ਦੇ ਉੱਤੇ ਬਹੁਤ ਜਿਹੜਾ ਖਰਚਾ ਉਹ ਕੀਤਾ ਗਿਆ। ਆਪਰੇਸ਼ਨ ਸਦਰਨ ਗਾਰਡ ਦੇ ਤਹਿਤ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਮਿਲਟਰੀ ਸਪੋਰਟ ਦੇ ਨਾਲ ਇਸ ਨੂੰ ਅੰਜਾਮ ਦਿੱਤਾ, ਤੇ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਟਰਾਂਸਪੋਰਟੇਸ਼ਨ ਤੇ ਪਰਸਨਲ ਜਿਹੜਾ ਵੀ ਇਕਵਿਪਮੈਂਟ ਇਹਦੇ ਵਿੱਚ ਨੇਵੀ ਬੇਸ ਦੇ ਉੱਤੇ ਖਰਚਾ ਹੈਗਾ, ਜਿੰਨਾ ਵੀ ਉਹਦੇ ਉੱਤੇ ਤਕਰੀਬਨ ਇਹਨਾਂ ਨੇ ਹੁਣ ਤੱਕ $21 ਮਿਲੀਅਨ ਨੇ ਉਹ ਖਰਚੇ ਨੇ। ਦੱਸਿਆ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ ਕ੍ਰਿਟਿਸਿਜ਼ਮ ਵੀ ਬਹੁਤ ਹੋਇਆ ਜਦੋਂ ਮਾਈਗ੍ਰੈਂਟਸ ਨੂੰ ਲਿਆਇਆ ਗਿਆ ਗੁਆਟਾਨਾਮੋ ਬੇ ਦੇ ਵਿੱਚ ਮਾਰਚ 1 ਦੇ ਦਿਨ। ਤੇ ਇਹਦੇ ਨਾਲ ਐਲਿਜ਼ਾਬੈਥ ਵਾਰਨ ਨੇ, ਜਿਹੜੇ ਡੈਮੋਕ੍ਰੈਟਿਕ ਸੈਨੇਟਰ ਨੇ, ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ। ਉਹ ਕਹਿੰਦੇ ਕਿ ਜਿਹੜਾ ਉਹ ਇਸ ਟਾਈਮ ਹਰ ਕੋਈ ਅਮਰੀਕਨ ਆ ਉਹ ਡਰਿਆ ਹੋਇਆ ਡੋਨਲਡ ਟਰੰਪ ਤੋਂ, ਕਿ ਉਹ ਕਿਸ ਤਰੀਕੇ ਦੇ ਨਾਲ ਫੜ ਰਹੇ ਨੇ ਲੋਕਾਂ ਨੂੰ ਜਿਨ੍ਹਾਂ ਦੇ ਵਿੱਚ ਸਿਟੀਜ਼ਨ ਵੀ ਆ, ਗ੍ਰੀਨ ਕਾਰਡ ਹੋਲਡਰ ਵੀ ਆ, ਤੇ ਉਹ ਵੀ ਆ ਜਿਹੜੇ ਇੱਥੇ ਲਾਫੁਲੀ ਰਹਿ ਸਕਦੇ ਆ। ਪਰ ਕਹਿੰਦੇ ਕਿ ਹੁਣ ਮਿਲਟਰੀ ਰਿਸੋਰਸਿਸ ਨੂੰ ਉਹ ਯੂਜ਼ ਕਰ ਰਹੇ ਆ ਆਪਣੀਆਂ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਅੱਗੇ ਲਿਜਾਣ ਦੇ ਲਈ। ਨਾ ਸਿਰਫ ਉਹਨਾਂ ਨੇ ਕਿਹਾ ਕਿ ਅਸੀਂ ਟਰੰਪ ਨੂੰ ਸਵਾਲ ਕਰਦੇ ਹਾਂ, ਬਲਕਿ ਐਲਿਜ਼ਾਬੈਥ ਵਾਰਨ ਨੇ ਪੈਂਟਾਗਨ ਨੂੰ ਵੀ ਸਵਾਲ ਕੀਤਾ। ਉਹ ਕਹਿੰਦੇ ਕਿ ਜਿਹੜੀ ਪੈਂਟਾਗਨ ਨਾਲ ਸੰਬੰਧਿਤ ਇਹ ਰਿਪੋਰਟ ਆ ਉਹ ਜਨਵਰੀ 20 ਤੋਂ ਅਪ੍ਰੈਲ 8 ਤੱਕ ਦੀ ਹੈ, ਜਿਹਦੇ ਵਿੱਚ ਮਿਲਟਰੀ ਏਅਰਕ੍ਰਾਫਟ ਨੇ 46 ਫਲਾਈਟਸ ਜਿਹੜੀਆਂ ਨੇ ਉਹ ਲਈਆਂ। ਕਿਹਦੇ ਲਈ? ਮਾਈਗ੍ਰੈਂਟਸ ਨੂੰ ਯੂਐਸ ਦੇ ਵਿੱਚੋਂ ਡਿਟੈਂਸ਼ਨ ਸੈਂਟਰਸ ਦੇ ਵਿੱਚੋਂ ਗੁਆਟਾਨਾਮੋ ਬੇ ਦੇ ਵਿੱਚ ਲਿਜਾਣ ਦੇ ਲਈ ਜਾਂ ਹੋਰਨਾਂ ਥਾਵਾਂ ਦੇ ਉੱਤੇ। ਉਹ ਕਹਿੰਦੇ ਕਿ ਐਸਟੀਮੇਟ ਕਾਸਟ ਜਿਹੜੀ ਆ ਪਰ ਆਰ ਜਿਹੜੀ ਫਲਾਈਟ ਦੀ ਆ ਉਹ $26,000 ਪੈਂਦੀ ਆ। ਜਦੋਂ ਕੋਈ ਅਮਰੀਕਾ ਦੀ ਜਿਹੜਾ ਆਰਮੀ ਦਾ ਕੋਈ ਜਹਾਜ਼ ਉੱਡਦਾ ਜਾਂ ਉਹਦੇ ਤੇ ਖਰਚਾ ਆਉਂਦਾ, ਤਾਂ ਉਹਦੀ ਜਿਹੜੀ ਕਾਸਟ ਆ ਜਾਂ ਇਹਨਾਂ ਨੂੰ ਲਿਜਾਣ ਦਾ ਜਾਂ ਹੋਰ ਜਿਹੜੇ ਖਰਚੇ ਨੇ, ਉਹ ਕਹਿੰਦੇ ਕਿ ਤਕਰੀਬਨ ਜਿੰਨਾ ਖਰਚਾ ਕੀਤਾ ਗਿਆ ਆਉਣ ਲਿਜਾਣ ਤੇ ਟਰਾਂਸਪੋਰਟੇਸ਼ਨ ਤੇ, ਕਹਿੰਦੇ 800 ਘੰਟਾ ਬਣਦਾ। ਤੇ ਜੇਕਰ ਅਸੀਂ 26,000 ਤੋਂ ਉੱਪਰ $26,277 ਉਹਨਾਂ ਨੇ ਦੱਸਿਆ, 800 ਦੇ ਨਾਲ ਇਹਨਾਂ ਨੂੰ ਲਾ ਲਈਏ, ਮਲਟੀਪਲਾਈ ਕਰ ਲਈਏ, ਤੇ ਜਿਹੜੇ ਹੋਰ ਖਰਚੇ ਐਡ ਕਰ ਲਈਏ, ਤਾਂ ਇਹ 21 ਮਿਲੀਅਨ ਦੀ ਜਿਹੜੀ ਰਕਮ ਆ ਉਹ ਬਣ ਜਾਂਦੀ ਆ। ਸੋ ਕਹਿੰਦੇ ਕਿ ਇਹਦੇ ਨਾਲ ਉਹ ਲੋਕ ਜਿਹੜੇ ਅਮਰੀਕਨ ਆਰਮੀ ਦੇ ਵਿੱਚ ਸਰਵ ਕਰ ਚੁੱਕੇ ਨੇ ਜਾਂ ਕਿਸੇ ਤਰੀਕੇ ਨਾਲ ਉਹਨਾਂ ਦਾ ਅਮਰੀਕਨ ਕਨਸਟੀਟਿਊਸ਼ਨ ਦੇ ਵਿੱਚ ਉਹਨਾਂ ਦਾ ਬਲੀਵ ਆ, ਉਹਨਾਂ ਦਾ ਟਰਸਟ ਆ, ਉਹ ਕਹਿੰਦੇ ਕਿ ਇਹ ਜਦੋਂ ਇਸ ਤਰ੍ਹਾਂ ਦੇ ਸੋਰਸਸ ਯੂਜ਼ ਹੁੰਦੇ ਆ ਤਾਂ ਉਹ ਵੀ ਲੋਕ ਜਿਹੜੇ ਆ ਉਹ ਖੌਫ ਦੇ ਸਾਏ ਦੇ ਵਿੱਚ ਜਿਉਂਦੇ ਆ। ਜਨਵਰੀ 20 ਤੋਂ ਮਾਰਚ 25 ਤੱਕ ਪੈਂਟਾਗਨ ਨੇ ਜਿਹੜੀਆਂ ਆਪਰੇਟ ਕੀਤੀਆਂ 31 ਮਿਲਟਰੀ ਤੇ ਕੰਟਰੈਕਟ ਏਅਰਕ੍ਰਾਫਟ ਫਲਾਈਟ ਗੁਆਟਾਨਾਮੋ ਬੇ ਦੇ ਲਿਜਾਣ ਦੇ ਲਈ, ਤੇ ਜਿਹਦੇ ਵਿੱਚ ਇਹਨਾਂ ਨੇ 715 ਜਿਹੜੇ ਪੈਸੰਜਰ ਸੀਗੇ, ਤੇ ਇਹਦੇ ਨਾਲ 1000 ਤੋਂ ਵੱਧ ਦਾ ਜਿਹੜਾ ਟਨ ਦਾ ਕਾਰਗੋ ਸੀਗਾ ਉਹ ਇਹਨਾਂ ਨੇ ਲਿਜਾਇਆ ਉੱਥੇ। ਐਡੀਸ਼ਨਲੀ ਕਾਸਟ ਜਿਹੜੀ ਖਰਚ ਕੀਤੀ ਇਹਨਾਂ ਨੇ $16,71,000 ਜਿਹੜੀ ਆ ਉਹ ਵੀ ਇੱਕ ਪ੍ਰੋਗਰਾਮ ਦੇ ਤਹਿਤ ਖਰਚ ਕੀਤੀ। ਇਹਦੇ ਨਾਲ $6,60,000 ਜਿਹੜਾ ਉਹ ਯੂਨਾਈਟਿਡ ਏਅਰਲਾਈਨ ਨੂੰ ਭੁਗਤਾਨ ਕੀਤਾ ਗਿਆ। $5 ਲੱਖ ਜਿਹੜਾ ਓਮਨੀ ਏਅਰ ਇੰਟਰਨੈਸ਼ਨਲ ਨੂੰ ਭੁਗਤਾਨ ਕੀਤਾ ਗਿਆ ਸਿਰਫ ਮਾਈਗ੍ਰੈਂਟਸ ਨੂੰ ਲਿਜਾਣ ਦੇ ਲਈ। ਉਹ ਕਹਿੰਦੇ ਕਿ ਇਹ ਬਹੁਤ ਵੱਡਾ ਖਰਚਾ ਜਿਹੜਾ ਇਹਨਾਂ ਨੇ ਕਰ ਦਿੱਤਾ, ਤੇ ਐਲਿਜ਼ਾਬੈਥ ਵਾਰਨ ਨੇ ਇਹ ਰਿਪੋਰਟ ਦਾ ਜਿਹੜਾ ਹਵਾਲਾ ਦਿੱਤਾ, ਜਿਹੜੀ ਕਿ ਪਿਛਲੇ ਦਿਨੀ ਕਾਂਗਰਸ ਦੇ ਵਿੱਚ ਰਿਵੀਲ ਕੀਤੀ ਗਈ ਸੀ। ਟਰੰਪ ਐਡਮਿਨਿਸਟ੍ਰੇਸ਼ਨ ਨੇ ਖੁਦ ਇਹਦੇ ਆંકੜੇ ਸਾਂਝੇ ਕੀਤੇ ਸੀਗੇ। ਜੀ, ਅਗਲੀ ਖਬਰ ਵੀ ਜਿਹੜੀ ਆ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ। ਇੰਟੈਲੀਜੈਂਸ ਨੇ ਇੱਕ ਰਿਪੋਰਟ ਛਾਪੀ ਆ ਵੀ ਕਿਸ ਤਰ੍ਹਾਂ ਇੱਕ ਜਿਹੜੀ ਮਦਰ ਆ ਉਹ ਆਪਣੇ 3 ਬੱਚਿਆਂ ਨੂੰ ਆਈਸ ਦੇ ਚੈੱਕ ਪੁਆਇੰਟ ਤੇ ਜਿਹੜੀ ਆ ਲੈ ਕੇ ਗਈ, ਕਿਉਂਕਿ ਉਹਨਾਂ ਨੂੰ ਹਰ ਮਹੀਨੇ ਜਿਹੜਾ ਆ ਚੈੱਕ ਕਰਨ ਲਈ ਜਾਣਾ ਪੈਂਦਾ ਸੀ। ਹਾਲਾਂਕਿ ਉਹਨਾਂ ਦਾ ਜਿਹੜਾ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਚੱਲ ਰਹੀ ਸੀ। ਕਹਿੰਦੇ ਵੀ ਜਦੋਂ ਉਹ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਆਫਿਸ ਦੇ ਵਿੱਚ ਆਪਣੇ ਜਿਹੜੇ ਮੁੰਡੇ ਸੀ, ਯਸ਼ੂਆ 19 ਸਾਲਾਂ ਦਾ ਤੇ ਹੋਜ਼ੇ 20 ਸਾਲਾਂ ਦਾ, ਰੀਸੈਂਟਲੀ ਹਾਈ ਸਕੂਲ ਗ੍ਰੈਜੂਏਟ ਹੈਗਾ, ਚੈੱਕ ਕਰਨ ਦੇ ਲਈ ਗਈ, ਤੇ ਉਹਨਾਂ ਨੂੰ ਜਿਹੜਾ ਆ ਉੱਥੇ ਜਿਹੜਾ ਇਮੀਗ੍ਰੇਸ਼ਨ ਆਫਿਸਰ ਸੀ ਉਹ ਕਹਿੰਦਾ ਵੀ ਹੁਣ ਇਹ ਵਾਪਸ ਨਹੀਂ ਜਾ ਸਕਦੇ ਹੈਗੇ। ਆਲਮਾ 38 ਸਾਲਾਂ ਦੀ ਆ ਜਿਹੜੀ ਉਹਨਾਂ ਦੀ ਮਦਰ ਆ। ਇੱਕ ਉਹਦਾ ਬੱਚਾ ਜਿਹੜਾ ਅਮਰੀਕਾ ਬੋਰਨ ਹੈਗਾ, ਸੈਲਵਾਡੋਰ ਤੋਂ 2016 ਦੇ ਵਿੱਚ ਉਹ ਅਮਰੀਕਾ ਦੇ ਵਿੱਚ ਆਏ ਸੀ, ਤੇ ਉਸ ਟਾਈਮ ਦੇ ਉੱਤੇ ਜਿਹੜੀ ਉਹਨੇ ਪੋਲੀਟੀਕਲ ਅਸਾਈਲਮ ਦੀ ਐਪਲੀਕੇਸ਼ਨ ਲਾਈ ਸੀਗੀ। ਸੋ ਉਹ ਕਹਿੰਦੀ ਵੀ ਮੈਂ ਸੋਚਿਆ ਨਹੀਂ ਸੀ ਵੀ ਮੈਂ ਆਪਣੇ ਮੁੰਡਿਆਂ ਨੂੰ ਹੀ ਜਿਹੜੀ ਆ ਟਰਨ ਇਨ ਕਰ ਦੂੰਗੀ ਆਈਸ ਵਾਲਿਆਂ ਦੇ ਕੋਲ।
ਸੋ ਬਹੁਤ ਵਾਰ ਸਾਡੇ ਵੀ ਸਰੋਤੇ ਕਾਲ ਕਰਦੇ ਰਹਿੰਦੇ ਆ ਵੀ ਉੱਥੇ ਡੇਟ ਤੇ ਜਾਣਾ ਚਾਹੀਦਾ ਜਾਂ ਜੀ, ਨਹੀਂ, ਤੇ ਉਹ ਪਿਛਲੇ ਹਫ਼ਤੇ ਅਟਾਰਨੀ ਨੇ ਵੀ ਦੱਸਿਆ ਸੀ ਜੇ ਦਿਰਕੀਆਂ ਨੇ ਉਹਨਾਂ ਨੇ ਜੀ, ਜੀ, ਵੀ ਹੁਣ ਨਾ ਤਾਂ ਅਸੀਂ ਤੁਹਾਨੂੰ ਹਾਂ ਕਰ ਸਕਦੇ, ਨਾ ਹੀ ਨਾ ਕਰ ਸਕਦੇ ਹੈਗੇ ਆ। ਬਿਲਕੁਲ। ਤੇ ਦੋਨੋਂ ਪਾਸੇ ਜਿਹੜੀ ਸਿਚੁਏਸ਼ਨ ਜਾ ਸਕਦੀ ਹੈਗੀ ਆ। ਸੋ ਕੋਈ ਉਹਨਾਂ ਦਾ ਬੈਡ ਰੈਕੋਰਡ ਨਹੀਂ ਸੀ, ਤੇ ਕਹਿੰਦੇ ਭਈ ਉਹਨਾਂ ਦੀ ਜਿਹੜੀ ਅਟਾਰਨੀ ਹੈਗੀ ਆ ਟਰੇਹੋ ਲੋਪੇਜ਼ ਬ੍ਰਦਰਜ਼ ਦੀ ਜੋ ਅਟਾਰਨੀ ਆ, ਐਲਾ ਅਮੋਚੀ, ਉਹ ਕਹਿੰਦੀ ਵੀ ਹੁਣ ਜਿਹੜੇ ਇਮੀਗ੍ਰੇਸ਼ਨ ਵਾਲੇ ਆ, ਉਹ ਬਹੁਤ ਜ਼ਿਆਦਾ ਅਗਰੈਸਿਵ ਆ ਹੂੰ, ਵਿਦ ਡਿਟੇਨਿੰਗ ਇੰਡੀਵਿਜੂਅਲਸ ਨਾਓ। ਲੋਕਾਂ ਜੀ, ਨੂੰ ਡਿਟੇਨ ਕਰਨ ਦੇ ਲਈ ਬਹੁਤ ਜ਼ਿਆਦਾ ਉਹ ਅਗਰੈਸਿਵ ਆ। ਕਹਿੰਦੀ ਉਹ ਦਿਨ ਭੁੱਲ ਜਾਓ ਜਦੋਂ ਫੈਡਰਲ ਆਫੀਸ਼ੀਅਲਸ ਇਹ ਕਹਿੰਦੇ ਸੀ ਠੀਕ ਆ, ਤੁਸੀਂ ਵਧੀਆ ਜ਼ਿੰਦਗੀ ਜੀ ਰਹੇ ਆ, ਕੁਆਇਟ ਲਾਈਫ ਜੀ ਰਹੇ ਆ, ਕੋਈ ਕ੍ਰਾਈਮ ਨਹੀਂ ਕਰਦੇ, ਕੰਮ ਕਰ ਰਹੇ ਹੈਗੇ ਆ। ਪਰ ਹੂੰ, ਹੁਣ ਕਹਿੰਦੀ ਉਹਨੂੰ ਨਹੀਂ ਸੁਣਿਆ ਜਾਂਦਾ ਹੈਗਾ। ਹੁਣ ਕੋਈ ਵੀ ਤੁਹਾਡਾ ਜਿਹੜਾ ਕਹਿੰਦੀ ਵੀ ਲੱਕੀ ਹੋਵੋਗੇ ਜੇ ਤੁਹਾਡਾ ਸੁਪਰਵਾਈਜ਼ਰ ਜਿਹਦੇ ਕੋਲ ਤੁਸੀਂ ਪੇਸ਼ੀ ਪਾਉਣ ਗਏ ਆ, ਹੂੰ, ਤੁਹਾਨੂੰ ਉਹਨੇ ਕਹਿਤਾ ਓਕੇ ਠੀਕ ਆ ਵੀ ਮੈਂ ਛੱਡ ਦਿੰਦਾ ਤੇ ਤੁਹਾਡੇ ਐਂਕਲ ਜਿਹੜਾ ਬਰੇਸਲੇਟ ਪਾ ਦਿੰਦੇ ਹੈਗੇ ਆ। ਹੂੰ, ਪਰ ਮੈਜੋਰਟੀ ਆਫ ਦਾ ਸੁਪਰਵਾਈਜ਼ਰਸ ਕਹਿੰਦੀ ਵੀ ਚੱਕ ਕੇ ਜਿਹੜੇ ਅੰਦਰ ਕਰ ਦਿੰਦੇ ਆ। ਹੁਣ ਉਹ ਮਦਰ ਜਿਹੜੀ ਆ ਆਲਮਾ, ਉਹ ਕਹਿ ਰਹੀ ਆ ਵੀ ਮੈਂ ਇੱਕ ਦਿਨ 6 ਵੀਕਾਂ ਬਾਅਦ ਉਹਨਾਂ ਦੀ ਜਿਹੜੀ ਮੁੰਡੇ ਆ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੋਈ ਆ, ਤੇ ਹਜੇ ਉਹਨਾਂ ਦਾ ਕੀ ਬਣਨਾ ਆ ਇਹਦੇ ਬਾਰੇ ਕੁਝ ਵੀ ਪਤਾ ਨਹੀਂ ਹੈਗਾ। ਸੋ ਇਦਾਂ ਦੀਆਂ ਜਿਹੜੀਆਂ ਸਿਚੁਏਸ਼ਨਸ ਆ ਉਹ ਚੱਲ ਰਹੀਆਂ ਆ। ਆਲਮਾ ਨੇ ਆਪਣਾ ਗੋਫੰਡਮੀ ਵੀ ਸੈਟਅਪ ਕੀਤਾ ਤਾਂ ਕਿ ਉਹ ਬੱਚਿਆਂ ਦੀ ਜਿਹੜੀ ਹੈਲਪ ਕੀਤੀ ਜਾ ਸਕੇ। ਸੋ ਵੱਖ-ਵੱਖ ਜਿਹੜੀਆਂ ਸਟੋਰੀਆਂ ਆ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਆ। ਪਹਿਲੀ ਸਟੋਰੀ ਆਪਾਂ ਆਪਣੇ ਪੰਜਾਬੀ ਦੀ ਸਾਂਝੀ ਕੀਤੀ ਸੀ, ਮਿਸ਼ੀਗਨ ਤੋਂ ਰਹਿਣ ਵਾਲਾ, ਤੇ ਹੁਣ ਇਹ ਜਿਹੜੀ ਆ ਇੱਕ ਸਪੈਨਿਸ਼ ਮੂਲ ਦਾ ਜੋ ਇੰਟੈਲੀਜੈਂਸਰ ਜੋ ਮੈਗਜ਼ੀਨ ਆ ਉਹਨਾਂ ਨੇ ਛਾਪੀ ਹੈਗੀ ਆ। ਮਿਸ਼ੀਗਨ ਵਾਲੀ ਜਿਹੜੀ ਸਟੋਰੀ ਸੀਗੀ ਉਹ ਇੰਡੀਪੈਂਡੈਂਟ ਨੇ ਛਾਪੀ ਸੀ। ਜੀ, ਬਿਲਕੁਲ। ਇੱਥੇ ਇੱਕ ਸ਼ਾਰਟ ਬ੍ਰੇਕ ਦੇ ਲਈ ਰੋਕਦੇ ਹਾਂ ਆਪਾਂ। ਬ੍ਰੇਕ ਤੋਂ ਬਾਅਦ 1-2 ਖਬਰਾਂ ਹੋਰ ਆ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ, ਚਰਚਾ ਕਰਾਂਗੇ।